अस्सलाम वालेकुम। अच्छा, जो पुलिस वाले नूं पता लगा ना कि मनशियात अफसरां दी ते CM दी रैड लाइन आ, उन्होंने एक वाइट लाइन विचों आप ही खिंच ली। यानी कि जुआ शुआ उन्होंने कहा करवा लवो या कर लवो, ਇਹਦੀ खैर है ना अफसरां ने कुछ कहना वा ते ना CM ने ਇਹਦਾ ਕੋਈ ਨੋਟਿਸ ਲਿਆ ਆ ਵਾ। CPO फैसलाबाद साहबजादा बिलाल उमर ने कहा जी जुआ भी साडी रैड लाइन आ, अगर किसी थाने की हदूद दे विच जुआ होएगा ਉਹਦਾ ਜ਼ਿੰਮੇਦਾਰ ਵੀ SHO ਹੋਏਗਾ। ਫਿਰ ਥਾਣਾ ਸਾਈਆਂ ਵਾਲੇ ਦੇ ਇੰਚਾਰਜ ਇਨਵੈਸਟੀਗੇਸ਼ਨ ਨੂੰ ਪਤਾ ਲੱਗਾ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਜੂਆ ਕਰਵਾਵਾਂਗੇ ਨਹੀਂ ਜੂਆ ਖੇਲਾਂਗੇ। ਮਤਲਬ ਇੰਚਾਰਜ ਇਨਵੈਸਟੀਗੇਸ਼ਨ ਆਪ ਜੂਆ ਖੇਲਣ ਦਾ ਆਦੀ ਸੀਗਾ। ਉਹਨੇ ਸਹਾਰਾ ਲਿਆ ਜੀ ਥਾਣੇ ਕਤਵਾਲੀ ਦੇ ਕਸ਼ਮੀਰ ਹੋਟਲ ਦਾ। ਆ ਜਿਹੜਾ ਘੰਟਾ ਘਰ ਨਹੀਂ ਹੈਗਾ, ਇਹਦੇ ਨਾਲ ਹੀ ਵਾਕਿਆ ਵਾ ਕਸ਼ਮੀਰ ਹੋਟਲ। ਉਹਦੀ ਤੀਸਰੀ ਮੰਜ਼ਲ ਤੇ ਮੈਂ ਕਮਰਾ ਨੰਬਰ ਵੀ ਦੱਸ ਸਕਦਾ ਵਾਂ, ਫਿਰ ਤੁਹਾਨੂੰ ਵੀ ਸਾਰਿਆਂ ਨੂੰ ਆਦਤ ਪੈ ਜਾਣੀ ਆ। ਇੱਕ ਕਮਰਾ ਵਾ ਮਖਸੂਸ ਜਿਹਾ, ਉਹਦੇ ਵਿੱਚ ਇੰਚਾਰਜ ਇਨਵੈਸਟੀਗੇਸ਼ਨ ਬਹਿ ਕੇ ਸਾਥੀਆਂ ਦੇ ਨਾਲ ਜੂਆ ਖੇਲਦਾ ਪਿਆ ਸੀਗਾ। ਜਦੋਂ ਪਤਾ ਲੱਗਾ ਨਾ CPO ਫੈਸਲਾਬਾਦ ਨੂੰ, ਉਹਨੇ ਫੌਰੀ ਤੌਰ ਤੇ SHO ਕਤਵਾਲੀ ਮਲਕ ਸ਼ਾਹ ਦੇ ਜ਼ਿੰਮੇ ਲਾਇਆ ਕਿ ਭਾਜੀ ਇਹ ਜੂਏ ਵਾਲੇ ਬੰਦੇ ਮੈਨੂੰ ਚਾਹੀਦੇ ਆ। ਫੌਰੀ ਤੌਰ ਤੇ ਰੇਡ ਕੀਤਾ ਤੇ ਫਿਰ ਇੰਚਾਰਜ ਇਨਵੈਸਟੀਗੇਸ਼ਨ ਨੂੰ ਤਾਂ ਭੱਜਣ ਦੇ ਰਾਹ ਵੀ ਪਤਾ ਵਾ, ਕਿਉਂਕਿ ਇਹ ਤੋਂ ਛਾਪੇ ਮਾਰਦੇ ਹੋਣੇ ਆ ਤੇ ਲੋਕੀ ਭੱਜਦੇ ਹੋਣੇ ਆ। ਇਹਨੇ ਜਨਾਬੇ ਵਾਲੀ ਉਸੇ ਤਰ੍ਹਾਂ ਤੀਸਰੀ ਮੰਜ਼ਲ ਤੋਂ ਕੋਈ ਛਾਲ ਮਾਰੀ, ਨਾਲਦਿਆਂ ਦੀ ਛੱਤ ਤੇ ਨਾਲਦਿਆਂ ਦੀ ਛੱਤ ਤੇ, ਉੱਥੋਂ ਜਨਾਬੇ ਵਾਲੀ ਰਫੂ ਚੱਕਰ ਹੋ ਗਿਆ। ਲੇਕਿਨ ਪੁਲਿਸ ਵੀ ਮਗਰ ਚੜੀ ਰਹੀ ਥਾਣੇ ਕਤਵਾਲੀ ਦੀ। ਉਹਨਾਂ ਨੇ ਪਰਚਾ ਵੀ ਦੇਤਾ, ਧੌਣ ਤੋਂ ਫੜ ਵੀ ਲਿਆ। ਇੱਕ ਰਾਤ ਇੰਚਾਰਜ ਇਨਵੈਸਟੀਗੇਸ਼ਨ ਸਾਹਿਬ ਆਪਣੇ ਸਾਥੀਆਂ ਦੇ ਨਾਲ ਹਵਾਲਾਤ ਦੇ ਵਿੱਚ ਵੀ ਰਹੇ। ਅਗਲੇ ਦਿਨ ਜ਼ਮਾਨਤ ਵੀ ਹੋਈ, ਨੌਕਰੀ ਤੋਂ ਵੀ ਫਾਰਗ ਹੋ ਗਏ, ਹੁਣ ਘਰ ਬੈਠੇ ਹੋਏ ਆ। ਯਾਨੀ ਕਿ ਅਗਰ ਫੈਸਲਾਬਾਦ ਦੀ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਮਨਸ਼ਿਆਤ ਵਿਕਾਣਗੀਆਂ, ਮਨਸ਼ਿਆਤ ਵੇਚਣਗੀਆਂ, ਜੂਏ ਖਿਲਾਣਗੀਆਂ, ਜੂਏ ਖੇਲਣਗੀਆਂ, ਤੇ ਫਿਰ ਜਿਹੜੇ ਅਫਸਰ ਆ ਨਾ, ਉਹਨਾਂ ਨੇ ਵੀ ਅੱਜ ਕੱਲ੍ਹ ਰੰਦਾ ਫੜਿਆ। ਕਦੀ ਰੰਦਾ ਵੇਖਿਆ? ਰੰਦਾ ਇੰਜਾਂ ਜੇ ਰੰਦਾ ਫੜਿਆ ਹੋਇਆ ਇਹਨਾਂ ਨੇ ਕਿ ਰੰਦਾ ਮਾਰੀ ਜਾਣਾ ਵਾ। ਜਿਹੜਾ ਬੰਦਾ ਇਦਾਂ ਦੇ ਕੰਮ ਦੇ ਵਿੱਚ ਇਨਵਾਲਵ ਹੋਏਗਾ ਉਹਦਾ ਫੌਰੀ ਇਨਸਾਫ ਕੀਤਾ ਜਾਏਗਾ। ਬਹੁਤ ਸ਼ੁਕਰੀਆ।